सही सलामत आ गए ने। नुकसान इन्हां दोवां ਜ਼ਿਲ੍ਹਿਆਂ ਦਾ ਬਹੁਤਾ ਹੋਇਆ। ਕਿਹੜੇ ਦਾ? ਅੰਮ੍ਰਿਤਸਰ ਤੇ ਗੁਰਦਾਸਪੁਰ। ਇਹਨਾਂ ਦਾ ਬਹੁਤਾ ਹੋਇਆ। ਇਹਦਾ ਦਾ ਬਹੁਤਾ ਹੋਇਆ। ਜੈਸਾ ਪੈ ਗਿਆ ਮਲਾਹ ਜਿਹੜੀਆਂ ਬੇੜੀਆਂ ਛੱਡ ਕੇ ਨੱਸ ਗਏ, ਉਰਲੇ ਪਾਸੇ ਆ ਗਏ। ਉਹ ਬੇੜੀਆਂ ਦੋਵੇਂ ਡੁੱਬ ਗਈਆਂ ਤੇ ਇਸ ਤਰ੍ਹਾਂ ਕੋਈ ਰੁੜ ਕੇ ਮਰ ਗਿਆ। बस इस तरह कोई रुड़ के मार गई, कोई धियां भैणां फाड़ के लै गए। हाँ जी, तो 2-3 बंदे वड्डे गए। हाँ जी, इस तरह करके इधर आके फिर मैनू मेरा माँ प्यो साल पिछों मिलिया। कोई मामा या होर कोई सारे आ गए? नहीं, मेरी नानी रुड़ गई। एक एडी क मेरी भैन सी, वो भी मेरे को होंदी ही। अच्छा, वो रुड़ गई। होर बस अमना ईमान जी आ गए। ते नहीं लभी ना भैन ना नानी? नहीं, पता ही नहीं लगा ना। तो उन्हों का जोर पै गया, वो फिर उत्ते चढ़ गए। चलण दे फिर फट वडाई। मारतियां छालां फिर बाहर जिन्नी दुनिया हैगी सी दरिया च मारतियां छालां। हाँ जी, इस तरह करके गड़ड़ियां गुड़ियां ਜਿਹੜੇ ਰੁੜ ਗਏ ਉਹਨਾਂ ਨੂੰ ਫੜ ਫੁੜ ਕੇ ਤੇ ਜਿਹਦੀ ਵਧੀ ਸੀ ਉਹ ਪਾਰ ਆ ਗਿਆ ਤੇ ਜਿਹਦੀ ਘਟੀ ਸੀ ਉਹ ਵਿਚਾਰਾ ਰੁੜ ਕੇ ਤੇ ਮਰ ਗਿਆ। ਸਾਡੇ ਰਾਜਪੂਤ ਦਾ ਹਿਸਾਬ ਸਾਰਾ ਪਿੰਡ ਹੀ ਰਾਜਪੂਤਾਂ ਦਾ ਸੀ। ਨੰਬਰਦਾਰ ਰਾਜਪੂਤਾਂ ਦਾ ਸੀ ਜੀ? ਨੰਬਰਦਾਰ ਕਿਹਨਾਂ ਦਾ ਸੀ? ਹਾਂ, ਨੰਬਰਦਾਰ ਸਾਡਾ ਹੀ ਰਾਜਪੂਤ ਸੀ। ਕੀ ਨਾਮ ਉਹਦਾ? ਮੀਰ ਜਮਾਲ। ਮੀਰ ਜਮਾਲ। अस्सलाम वालेकुम, मैं ਤੁਹਾਡਾ ਆਪਣਾ ਅਰਨਾਸਰ ਢਿੱਲੋਂ। ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ ਦਾ ਪ੍ਰੋਗਰਾਮ ਸਾਂਝ ਦਿਲਾਂ ਦੀ ਵਿਛੋੜੇ ਦੀ ਦਾਸਤਾਨ। 1947 ਦੀ ਵੰਡ ਨੂੰ ਲੈ ਕੇ ਉਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਜਿਹੜੀਆਂ ਅੱਜ ਤੱਕ ਲੋਕਾਂ ਤੱਕ ਨਹੀਂ ਪਹੁੰਚੀਆਂ ਕਿ ਲੋਕ ਕਿਸ ਤਰ੍ਹਾਂ ਹਿਜਰਤ ਕਰਕੇ ਮਾਈਗ੍ਰੇਟ ਕਰਕੇ ਇੱਧਰ ਆਏ ਜਾਂ ਇੱਧਰ ਉੱਧਰ ਗਏ, ਉਹਨਾਂ ਦੀਆਂ ਦਾਸਤਾਨਾਂ ਬੀਤੀਆਂ ਤੁਹਾਡੇ ਤੱਕ ਰੱਖੀ ਦੀਆਂ ਪੰਜਾਬੀ ਲਹਿਰ ਚੈਨਲ ਦੇ ਰਾਹੀਂ ਰੱਖੀ ਦੀਆਂ ਕਿ ਉਦੋਂ ਦੇ ਅਸਲ ਹਕਾਇਕ ਜਾਣਨ ਦੀ ਕੋਸ਼ਿਸ਼ ਕਰੀ ਦੀ ਹੈ। ਜੇ ਗੱਲ ਕਰ ਲਈਏ ਆਜ਼ਾਦੀ ਕਿਵੇਂ ਮਿਲੀ, ਪਾਕਿਸਤਾਨ ਕਿਵੇਂ ਬਣਿਆ, ਉਹਦੇ 'ਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰੀ ਦੀ ਹੈ। ਪਹਿਲੋਂ ਦੀਆਂ ਸਾਂਝਾਂ 'ਤੇ ਗੱਲ ਕਰੀ ਦੀ ਹੈ, ਫਿਰ ਵਿਛੋੜੇ ਦੀ ਗੱਲ ਕਰੀ ਦੀ ਹੈ। ਉਹ ਤਲਖ ਯਾਦਾਂ, ਕੁਛ ਮਿੱਠੀਆਂ ਯਾਦਾਂ, ਉਹ ਸਾਰਿਆਂ 'ਤੇ ਆਪਾਂ ਗੱਲਬਾਤ ਸਾਂਝੀ ਕਰੀ ਦੀ ਹੈ। ਉਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਲੈ ਕੇ ਤੁਹਾਡੇ ਤੱਕ ਰੱਖੀ ਦਾ। ਅੱਜ ਅਸੀਂ ਪਹੁੰਚੇ ਹਾਂ 17 ਕੜਿਆਲ ਸ਼ਾਹਕੋਟ ਦੇ ਵਿੱਚ ਅਤੇ ਇੱਥੇ ਸਾਡੇ ਨਾਲ ਬਜ਼ੁਰਗ ਨੇ। ਉਹਨਾਂ ਨਾਲ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ, ਨਾਂ ਕੀ ਤੁਹਾਡਾ? ਗੁਲਾਮ ਰਸੂਲ। ਗੁਲਾਮ ਰਸੂਲ। ਅਤੇ ਅੱਬਾ ਜੀ ਦਾ? ਜੀ, ਤੁਹਾਡੇ ਵਾਲਦ ਸਾਹਿਬ ਦਾ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਤੇ ਉਮਰ ਕਿੰਨੀ ਕੁ ਹੋ ਗਈ ਹੁਣ ਮੇਰੀ? ਹਾਂਜੀ, 80 ਸਾਲਾਂ ਤੋਂ ਉੱਤੇ ਹੋਣੀ। ਅੱਛਾ ਅੱਛਾ, ਜਾਂ 80 ਹੋਏਗੀ ਬਸ। ਇੱਥੇ ਕਿਹੜਾ ਸੀ ਪਿੱਛੇ ਆਪਣਾ ਪਿੰਡ? ਖੱਬੇ। ਖੱਬੇ? ਹਾਂਜੀ। ਇਹ ਕਿਹੜੀ ਤਹਿਸੀਲ 'ਚ ਪੈਂਦਾ? ਤਰਨਤਾਰਨ ਤਹਿਸੀਲ ਆ ਘਰੇ ਕਿ ਕਿਹੜੀ ਤਹਿਸੀਲ ਨਾ ਦੇ ਮੈਨੂੰ। ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ, ਹਾਂਜੀ, ਠੀਕ ਹੈ। ਤੇ ਖੱਬੇ ਪਿੰਡ ਜਿਹੜਾ, ਇਹਦੇ ਲਾਗੇ ਲਾਗੇ ਪਿੰਡਾਂ ਦਾ ਕੋਈ ਪਤਾ? ਪਤਾ। ਕਿਹੜੇ ਕਿਹੜੇ? ਮਹਿਤਾ, ਹਾਂਜੀ, ਚੂੰਗਾ, ਪੇਰੋਸ਼ਾ, ਸੈਦੂ ਕੇ, ਚੌਰੀ ਵਾਲਾ, ਫਿਰ ਬੁੱਜਿਆਂ ਵਾਲਾ, ਅੱਗੋਂ ਆ ਗਿਆ ਟਕਾਪੁਰ, ਮਹਿਮਦ, ਇੱਧਰ ਆ ਗਿਆ ਰੱਖੇ ਸ਼ਾਹ, ਬੁੱਟਰ। ਇਹ ਪਿੰਡਾਂ ਦਾ ਮੈਨੂੰ ਇੰਨਿਆਂ ਦਾ ਪਤਾ ਜਿਹੜੇ ਲਾਗੇ ਲਾਗੇ ਚਾਰ ਚੁਫੇਰੇ। ਤੁਹਾਡੀ ਕਿਹੜੀ ਆ ਬਰਾਦਰੀ? ਕਿਹੜੀ ਤੁਹਾਡੀ ਗੋਤ? ਰਾਜਪੂਤ? ਰਾਜਪੂਤ। ਅੱਛਾ, ਤੇ ਪਿੰਡ ਰਾਜਪੂਤਾਂ ਦਾ ਹੀ ਸਾਰਾ ਹੀ? ਹਾਂ, ਸਾਰਾ ਰਾਜਪੂਤਾਂ ਦਾ ਸੀ। ਡੋਗਰ ਥੋੜੇ ਜਿਹੇ ਡੋਗਰ ਵੀ ਵਿੱਚ ਹੈਗੇ ਸਨ। ਅੱਛਾ ਜੀ। ਕੁਝ ਡੋਗਰ, ਕੁਝ ਰਾਈ। ਡੋਗਰਾਂ ਦੇ ਕਿੰਨੇ ਘਰ ਸੀ? ਡੋਗਰਾਂ ਦੇ ਵਾਹਵਾ ਹੀ ਘਰ ਸਨ। ਤੇ ਤੁਹਾਡੇ ਰਾਜਪੂਤਾਂ ਦੇ? ਸਾਡੇ ਰਾਜਪੂਤ ਦਾ ਹਿਸਾਬ ਸਾਰਾ ਪਿੰਡ ਹੀ ਰਾਜਪੂਤਾਂ ਦਾ ਸੀ। ਨੰਬਰਦਾਰ ਰਾਜਪੂਤਾਂ ਦਾ ਸੀ? ਜੀ। ਨੰਬਰਦਾਰ ਕਿਹਨਾਂ ਦਾ ਸੀ? ਹਾਂ, ਨੰਬਰਦਾਰ ਸਾਡਾ ਹੀ ਰਾਜਪੂਤ ਸੀ। ਕੀ ਨਾਮ ਉਹਦਾ? ਮੀਰ ਜਮਾਲ। ਮੀਰ ਜਮਾਲ, ਹਾਂਜੀ। ਉਹ ਇੱਧਰ ਕਿੱਥੇ ਆ ਕੇ ਬੈਠੇ ਕੋ ਪਤਾ? ਉਹ ਬੈਠੇ ਨੇ ਢਾਬਾਂ ਦੇ ਕੋਲ ਕਿਲਾ ਆ ਸੁਜਾਨ ਸਿੰਘ ਦਾ, ਉੱਥੇ ਬੈਠੇ ਨੇ। ਕਿਲਾ ਸੁਜਾਨ ਸਿੰਘ? ਹਾਂਜੀ। ਅੱਛਾ 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 ਅੱਛਾ। ਇਹ ਦੱਸੋ, ਜਿਹੜੇ ਗੁੱਜਰਾਂ ਦੇ ਘਰ ਸੀ, ਸੌਰੀ ਇਹਨਾਂ ਦੇ ਡੋਗਰਾਂ ਦੇ, ਜਿਹੜੇ ਡੋਗਰਾਂ ਦੇ ਘਰ ਸੀ ਉਹਨਾਂ ਦੇ ਨਾਵਾਂ ਦਾ ਪਤਾ ਕਿਹੜੇ ਕਿਹੜੇ ਸੀ?
ਕਿਸੇ ਦਾ ਪਤਾ ਕਿਸੇ ਦਾ ਨਹੀਂ ਪਤਾ। ਉਹਨਾਂ ਦਾ ਪਤਾ ਕਿੱਥੇ ਬੈਠੇ ਇੱਧਰ? ਉਹ ਡੋਗਰ ਕੋਈ ਮਾਣੇ ਟਿੱਬੇ ਬੈਠੇ ਨੇ ਤੇ ਕੁਝ ਉੱਥੇ ਢਾਬੀ ਬੈਠੇ ਨੇ ਮੀਰ ਜਮਾਨ ਦੇ ਕੋਲ ਹੀ। ਅੱਛਾ ਹਾਂਜੀ, ਹੋਰ ਨਾ ਦਾ ਨਹੀਂ ਮੈਨੂੰ ਪਤਾ ਵੀ ਕਿੱਥੇ ਕਿੱਥੇ ਬੈਠੇ ਨੇ। ਅੱਛਾ, ਜਿਹੜੇ ਤੁਸੀਂ ਪਿੰਡ ਦੱਸੇ ਲਾਗੇ ਇੱਥੇ ਸਾਰੇ ਮੁਸਲਮਾਨਾਂ ਦੇ ਸੀ ਪਿੰਡ ਕਿ ਨਹੀਂ? ਸਿੱਖਾਂ ਦੇ। ਕਿਹੜਾ ਸੀ ਇਹਨਾਂ ਦਾ? ਵੀ ਮਹਿਤੇ ਦੇ ਵਿੱਚ ਵੀ ਸਿੱਖ ਸਨ, ਚੂੰਗਾ ਜੋ ਸਾਰੇ ਸਿੱਖ ਸਨ। ਹਾਂਜੀ, ਤੇ ਸੈਦੂ ਕੇ ਵੀ ਕੋਈ ਸਿੱਖ ਸਨ, ਕੋਈ ਮੁਸਲਮਾਨ ਸਨ। ਤੇ ਬੁੱਝਿਆਂ ਵਾਲਾ ਸੀ ਉਹ ਵੀ ਸੈਦੂ ਕੇ ਸਿੱਖਾਂ ਦਾ ਹੀ ਬਹੁਤ ਥੋੜੇ ਮੁਸਲਮਾਨ ਸਨ। ਅੱਗੇ ਆ ਗਿਆ ਪਰ ਪੀਰੋ ਸ਼ਾਹ ਦੇ ਵਿੱਚ ਵੀ ਸਿੱਖ ਹੈਗੇ ਤੇ ਮੁਸਲਮਾਨ ਵੀ ਹੈਗੇ ਸਨ। ਹਾਂਜੀ। ਅੱਛਾ, ਇਹਦੇ ਜਿਹੜਾ ਤੁਹਾਡਾ ਪਿੰਡ ਸੀ ਜੀ, ਇਹਦੇ ਘਰ ਸਰ ਤੁਹਾਡੇ ਇਸ ਪਿੰਡ ਆ ਕੇ ਕਿੰਨੇ ਬੈਠੇ ਤੁਹਾਡੇ ਰਾਜਪੂਤਾਂ ਦੇ? ਸਾਡੇ ਰਾਜਪੂਤਾਂ ਦੇ ਮੈਂ ਇਕੱਲੇ ਹੀ ਆ ਇੱਥੇ ਇਸ ਪਿੰਡ। ਹਾਂਜੀ, ਬਾਕੀ ਇਸਰੇ ਖਿਲ ਰਹੇ ਨੇ ਕਿ ਕਿੱਥੇ ਕੋਈ ਸਿਆਲਕੋਟ ਵਾਲੇ, ਕੋਈ ਸਰਗੋਧ ਦੇ ਨਿਕਲ ਗਏ, ਕੁਝ ਇੱਧਰ ਨੂੰ ਨਿਕਲ ਗਏ ਮਲਤਾਨ ਵੱਲ। ਬਸ ਖਿੱਲਰ ਰਿਸ਼ਤੇਦਾਰੀਆਂ ਤੇ ਬੈਠੇ। ਖਿੱਲਰ ਪੁੱਲਰ ਗਏ, ਕੋਈ ਇਕੱਲਾ ਬੈਠਾ ਆ, ਕੋਈ ਰਿਸ਼ਤੇਦਾਰਾਂ 'ਚ ਬਹਿ ਗਿਆ, ਕੋਈ ਆਪਣੀ ਬਰਾਦਰੀ 4 ਘਰ ਬਹਿ ਗਏ। ਉਜਾੜਿਆਂ ਤੋਂ ਪਹਿਲੋਂ ਉੱਥੇ ਪੜ੍ਹਦੇ ਸੀ ਜਾਂ ਕੋਈ ਮਾਲ ਡੰਗਰ ਦਾ ਕਰਦੇ ਸੋ? ਮਾਲ ਡੰਗਰ ਸੀ ਆਪਣਾ, ਵਾਹੇ ਬੰਨਾ ਹੁੰਦੇ ਸੀ ਆਪਣਾ। ਕਿੰਨੀ ਪੈਲੀ ਸੀ? ਕਿ ਕਿੰਨੀ ਇਹਦੇ ਤੇ ਸਾਨੂੰ ਕੋਈ 9-10 ਕਿੱਲੇ ਲੱਭੇ ਨੇ ਤੇ ਹੋਰ ਵੈਸੇ ਉਧਰ ਦਾ ਨਹੀਂ ਪਤਾ ਵੀ ਕਿੰਨੀ ਕੁ ਸੀ। ਉਧਰ ਦਾ ਨਹੀਂ ਪਤਾ। ਹਾਂਜੀ। ਕਿਹੜੀ ਸਾਈਡ ਤੇ ਪੈਂਦੀ? ਪਿੰਡ ਤੋਂ ਕਿਹੜੀ ਸਾਈਡ ਤੇ ਪੈਂਦੀ ਸੀ ਪੈਲੀ? ਚੁੰਗਾ ਵਾਲ ਖੂਹ ਸਾਡਾ ਰੋਈ ਵਾਲਾ ਖੂਹ। ਹਾਂਜੀ, ਖੂਹ ਚੱਠੇ ਵਾਲਾ। ਅੱਗੋਂ ਨਾਲ ਪਿੰਡ ਦੇ ਜਿਹੜਾ ਗੋਰੇ ਵਾਲਾ ਪਿੰਡ ਸੀ ਕਬਰਾਂ ਵੱਲ, ਸਾਡੀ ਜਿਹੜੇ ਕਬਰਾਂ ਸਨ, ਇਹ ਤਿੰਨੇ ਖੂਹਾਂ ਦੇ ਵਿੱਚ ਸਾਡੇ ਹਿੱਸੇ ਸਨ। ਅੱਛਾ। ਹੋਰ ਨਹੀਂ ਤੇ ਹੋਰ ਨਾ ਬਰਾਦਰੀਆਂ ਦੇ 4 ਫੇਰੇ ਖੂਹ ਹੈਗੇ ਸਨ। ਅੱਛਾ, ਹੋਰ ਵੀ ਕੋਈ ਬੈਠੇ ਸੀ ਘਰ ਤੁਹਾਡੇ ਪਿੰਡ ਦੇ ਵਿੱਚ ਹਿੰਦੂਆਂ ਦਾ ਜਾਂ ਸਿੱਖਾਂ ਦਾ? ਹੋਰ ਕੋਈ ਇਹਨਾਂ ਦਾ ਬੈਠੇ ਹੁੰਦੇ ਈਸਾਈਆਂ? ਨਹੀਂ, ਸਿੱਖਾਂ ਦਾ ਕੋਈ ਨਹੀਂ ਸੀ। ਹਿੰਦੂਆਂ ਦਾ ਨਹੀਂ। ਉਹਨਾਂ ਦਾ ਦੁਕਾਨਾਂ ਬਣਾਈਆਂ ਹੁੰਦੀਆਂ ਨਾ ਪਹਿਲਾਂ ਉਹਨਾਂ ਪਿੰਡਾਂ 'ਚ? ਜੀ, ਉਹ ਦੁਕਾਨਾਂ ਪਿੰਡਾਂ 'ਚ ਬਣਾਈਆਂ ਹੁੰਦੀਆਂ ਸੀ? ਨਹੀਂ, ਉਹਨਾਂ ਨਹੀਂ ਸਾਡੇ ਪਿੰਡ ਹੈ ਨਹੀਂ ਸੀ। ਅੱਛਾ, ਇਹ ਦੱਸੋ ਵੀ ਜਦੋਂ ਉਜਾੜੇ ਪਏ ਆ ਜੀ, ਉਦੋਂ ਆਂਦੇ ਵੀ ਹਾਲਾਤ ਖਰਾਬ ਸੀ, ਕਿਵੇਂ ਆਏ ਫਿਰ ਇੱਧਰ ਨੂੰ? ਹਾਲਾਤ ਖਰਾਬ ਹੋ ਗਏ ਜਦੋਂ ਦੁਨੀਆ ਉੱਠਣ ਲੱਗ ਪਈ ਤੇ ਫਿਰ ਸਾਡਾ ਪਿੰਡ ਵੀ ਉੱਠਣ ਲੱਗ ਪਿਆ। ਇਹ ਵੀ ਆ ਗਿਆ। ਇਹ ਆ ਕੇ ਚੌਰੀ ਵਾਲੇ ਬਹਿ ਗਿਆ। ਚੌਰੀ ਵਾਲੇ ਕੋ 10 ਦਿਨ ਰਹੇ ਨੇ ਤੇ ਉੱਥੋਂ ਉੱਠੇ ਤੇ ਬਟਾਲੇ ਆ ਗਏ। ਬਟਾਲਿਓ ਫਿਰ ਉੱਠ ਕੇ ਤੇ ਇੱਧਰ ਨੂੰ ਫਿਰ ਪੁਲ ਨੂੰ ਆ ਗਏ। ਨਹੀਂ, ਰਸਤੇ 'ਚ ਜਾਂਦੇ ਨਾ ਵੀ ਮੀਂਹ ਪੈਂਦਾ ਸੀ, ਨੁਕਸਾਨ ਬੜਾ ਹੋਇਆ, ਜਥੇ ਪੈਂਦੇ ਸੀ, ਉਹ ਬਚ ਬਚਾ ਕੇ ਆ ਗਏ? ਨਹੀਂ, ਇਹ ਜਿਹੜੇ ਸਾਡੇ ਦੋ 3 ਜ਼ਿਲ੍ਹੇ ਸਨ ਨਾ ਲਾਗੇ ਦੇ, ਇਹਨਾਂ ਦਾ ਬਹੁਤਾ ਨੁਕਸਾਨ। ਤੇ ਜਿਹੜੇ ਪਰਾਂ ਸਨ ਨਾ ਦੂਰ ਹਟਵੇਂ ਉਹ ਸਹੀ ਸਲਾਮਤ ਆ ਗਏ ਨੇ। ਨੁਕਸਾਨ ਇਹਨਾਂ ਦੋਵਾਂ ਜ਼ਿਲ੍ਹਿਆਂ ਦਾ ਬਹੁਤਾ ਹੋਇਆ। ਕਿਹੜੇ ਦਾ? ਅੰਮ੍ਰਿਤਸਰ ਤੇ ਗੁਰਦਾਸਪੁਰ। ਇਹਨਾਂ ਦਾ ਬਹੁਤਾ ਹੋਇਆ? ਇਹਨਾਂ ਦਾ ਬਹੁਤਾ ਹੋਇਆ। ਤੁਸੀਂ ਠੀਕ ਠਾਕ ਆ ਗਏ? ਹਾਂਜੀ, ਤੁਸੀਂ ਠੀਕ ਠਾਕ ਆ ਗਏ? ਹਾਂ, ਅਸੀਂ ਠੀਕ ਠਾਕ ਆ ਗਏ। ਅੱਛਾ, ਜਦੋਂ ਆਂਦੇ ਦਰਿਆ ਚੜਿਆ ਸੀ ਪੁਲ ਤੋਂ ਕਿਵੇਂ ਲੰਘੇ? ਮੈਂ ਆਪਣੇ ਨਾਨਕੇ ਕੋਲ ਹੁੰਦਾ ਸਾਂ। ਨਾਨਕੇ ਮੇਰੇ ਮਾਲੇ ਵਾਲੇ ਸਨ ਫਤਿਹਗੜ੍ਹ ਦੇ ਕੋਲ, ਉੱਥੇ ਤੇ ਉਹਨਾਂ ਦੇ ਕੋਲੋਂ ਹੀ ਉੱਠ ਕੇ ਮੈਂ ਆਇਆ ਸਾਂ ਨਾਲ ਉਹਨਾਂ ਦੇ। ਅਸੀਂ ਆਏ ਆ ਪੱਤਣ ਤੇ 5-6 ਦਿਨ ਪੱਤਣ ਤੇ ਬੈਠੇ ਰਹੇ ਆ। ਫਿਰ ਅਸੀਂ 10-11 ਵਜੇ ਫਿਰ ਬੇੜੀਆਂ ਆਉਣ ਲੱਗੀਆਂ। ਸਮਾਨ ਵਿੱਚ ਇਹ ਪਿੰਡ ਨੇ ਸੁੱਟ ਲਿਆ ਸਾਰਾ ਹੀ, ਵਿੱਚ ਬਹਿ ਗਏ ਤੇ ਉਹ ਬੇੜੀਆਂ ਫਿਰ ਉੱਧਰੋਂ ਜੈਸਾ ਪੈ ਗਿਆ। ਮਲਾਹ ਜਿਹੜੀਆਂ ਬੇੜੀਆਂ ਛੱਡ ਕੇ ਨੱਸ ਗਏ, ਉਰਲੇ ਪਾਸੇ ਆ ਗਏ। ਉਹ ਬੇੜੀਆਂ ਦੋਵੇਂ ਡੁੱਬ ਗਈਆਂ ਤੇ ਇਸ ਤਰ੍ਹਾਂ ਕੋਈ ਰੁੜ ਕੇ ਮਰ ਗਿਆ। ਕਿੰਨੇ ਸੀ ਲੋਕ ਬੇੜੀਆਂ ਤੇ? ਜੀ, ਬੇੜੀਆਂ ਤੇ ਕਿੰਨੇ ਕੁ ਲੋਕ ਸੀ? ਹਿਸਾਬ ਨਾਲ ਸਾਰਾ ਪਿੰਡ ਹੀ ਬੈਠਾ ਸੀ। ਅੱਛਾ, ਹਾਂਜੀ, ਮਾਲੇਵਾਲ। ਤੇ ਬਸ ਇਸ ਤਰ੍ਹਾਂ ਕੋਈ ਰੁੜ ਕੇ ਮਰ ਗਈ, ਕੋਈ ਧੀਆਂ ਭੈਣਾਂ ਫੜ ਕੇ ਲੈ ਗਏ। ਹਾਂਜੀ, ਤੇ 2-3 ਬੰਦੇ ਵੱਢੇ ਗਏ। ਹਾਂਜੀ, ਇਸ ਤਰ੍ਹਾਂ ਕਰਕੇ ਤੇ ਇੱਧਰ ਆ ਕੇ ਫਿਰ ਮੈਨੂੰ ਮੇਰਾ ਮਾਂ ਪਿਓ ਸਾਲ ਪਿੱਛੋਂ ਮਿਲਿਆ। ਸਾਲ ਪਿੱਛੋਂ ਲੱਭੇ? ਹਾਂਜੀ, ਅਸੀਂ ਬੈਠੇ ਸਾਂ ਖੁਰੜੇ ਵਾਲੇ
ਤੇ ਮਾਂ ਪਿਓ ਬੈਠਾ ਸੀ ਮੇਰਾ ਸਰਗੋਧੇ ਤੇ ਸਾਥ ਪਿੱਛੋਂ ਫਿਰ ਪਤਾ ਲੱਗਾ ਕਿਵੇਂ ਲੱਭੇ ਇੱਕ ਦੂਜੇ ਨੂੰ? ਬਸ ਉਧਰ ਹੀ ਪਤਾ ਸੂਹ ਸਰਾਹ ਚੱਲਦੀ ਰਹੀ, ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹੇ। ਤੇ ਤੂੰ ਮੈਂ ਕਹੇ ਨੂੰ ਟੱਕਰਿਆ, ਤੂੰ ਆਖਦਾ ਯਾਰ ਤੇਰਾ ਪਿਓ ਤੇ ਫਲਾਣੇ ਥਾਂ ਬੈਠਾ ਆਇਆ, ਉੱਥੇ ਚਲਾ ਜਾ। ਇਸ ਤਰ੍ਹਾਂ ਕਰਕੇ ਤੇ ਬਸ ਮੇਲ ਹੋ ਗਏ। ਹਾਂਜੀ। ਉਹ ਜਿਹੜਾ ਪਤਨ ਤੋਂ ਲੰਘੇ ਜੇ ਇੰਨੇ ਲੋਕ ਰੁੜੇ, ਉਹਦੇ ਵਿੱਚ ਤੁਹਾਡੇ ਵੀ ਕੋਈ ਜਾਣ ਵਾਲੇ ਹੈਗੇ ਰਿਸ਼ਤੇਦਾਰਾਂ ਚੋਂ ਕੋ ਗਿਆ? ਜਾਣ ਵਾਲਾ ਵੀ ਤੁਹਾਡੇ ਜਾਣ ਵਾਲਿਆਂ, ਤੁਹਾਡੇ ਮਾਮਿਆਂ ਚੋਂ, ਨਾਨਕਿਆਂ ਚੋਂ ਕੋਈ ਉੱਥੇ ਜਿਹੜੇ ਆਂਦੇ ਨਾ ਬੰਦੇ ਰੁੜ ਗਏ ਬੇੜਿਆਂ ਚੋਂ? ਰੁੜ ਗਏ। ਉਹ ਤੁਹਾਡਾ ਕੋਈ ਮਾਮਾ ਜਾਂ ਹੋਰ ਕੋਈ ਸਾਰੇ ਆ ਗਏ? ਨਹੀਂ, ਮੇਰੀ ਨਾਨੀ ਰੁੜ ਗਈ। ਇੱਕ ਐਡੀ ਕਿ ਮੇਰੀ ਭੈਣ ਸੀ, ਉਹ ਵੀ ਮੇਰੇ ਕੋਲ ਹੁੰਦੀ ਸੀ। ਅੱਛਾ। ਉਹ ਰੁੜ ਗਈ। ਹੋਰ ਬਸ ਅਮਨਾ ਇਮਾਨ ਜੀ ਆ ਗਏ। ਤੇ ਨਹੀਂ ਲੱਭੀ ਨਾ ਭੈਣ ਨਾ ਨਾਨੀ? ਨਹੀਂ, ਪਤਾ ਹੀ ਨਹੀਂ ਲੱਗਾ ਨਾ। ਜਦੋਂ ਲੰਘੇ ਉਹ ਪੁਲ ਤੋਂ, ਉਦੋਂ ਦੀ ਦੱਸੋ ਸਟੋਰੀ, ਕੀ ਹੋਇਆ? ਜਦੋਂ ਹੀ ਦਰਿਆ ਲੰਘੇ ਆ, ਉਦੋਂ ਇਹ ਦਰਿਆ ਇਹ ਹੋਇਆ ਵੀ 5-7 ਦਿਨ ਅਸੀਂ ਦਰਿਆ ਦੇ ਉੱਤੇ ਬੈਠੇ ਰਹੇ ਹਾਂ। ਇਸ ਤਰ੍ਹਾਂ ਪਾਣੀ ਵਗਦਾ, ਇੱਥੇ ਬੈਠੇ ਹਾਂ। ਹਾਂਜੀ। ਤੇ ਰਸ਼ ਬੜਾ ਪਿੰਡਾਂ ਦੇ ਪਿੰਡ ਢੁਕੇ ਸਨ। ਕਿਹੜੇ ਅਸੀਂ ਇਕੱਲੇ ਸਾਂ, ਪਿੰਡਾਂ ਦੇ ਪਿੰਡ ਢੁਕੇ ਸਨ। ਪਿੰਡ ਉਹ ਦੁਨੀਆ ਜਰਾ ਹੌਲੀ ਹੋ ਗਈ, ਸਾਡੀ ਵਾਰੀ ਫੇਰ ਆਈ। ਸਾਡੇ ਬਰਾਬਰ ਤੇ ਇੱਥੇ ਆ ਕੇ ਤੇ ਬੇੜੀ ਲੱਗ ਗਈ। ਬੇੜੀਆਂ ਦੋਵੇਂ ਲੱਗ ਗਈਆਂ। ਵੇ ਸਮਾਨ ਰੱਖਣ ਲੱਗ ਪਏ। ਸਮਾਨ ਰੱਖ ਲਿਆ, ਚਲੋ ਵੀ ਤੋਰੋ ਗੱਡੀ। 2 ਬੇੜੀਆਂ ਸਨ। ਉਧਰੋਂ ਜਜ਼ਾ ਪੈ ਗਿਆ। ਜਿਵੇਂ ਜਜ਼ਾ ਪੈ ਗਿਆ ਤੇ ਜਜ਼ਾ ਮੁਸਲਮਾਨਾਂ ਨੇ ਨਸਾਤਾ। ਮੁਸਲਮਾਨ ਪਿਛੇ ਆ ਗਏ, ਪਿਛੇ ਹਟ ਆਏ, ਮੁੜ ਪਏ ਤੇ ਉਹਨਾਂ ਦਾ ਜ਼ੋਰ ਪੈ ਗਿਆ। ਉਹ ਫਿਰ ਉੱਤੇ ਚੜ੍ਹ ਗਏ। ਚੱਲਣ ਦੇ ਫਿਰ ਆਟੋ ਵੱਡਾਈ। ਹਾਂਜੀ। ਮਾਰਤੀਆਂ ਛਾਲਾਂ ਫਿਰ ਬਾਹਰ ਜਿੰਨੀ ਦੁਨੀਆ ਹੈਗੀ ਸੀ ਦਰਿਆ 'ਚ ਮਾਰਤੀਆਂ ਛਾਲਾਂ। ਹਾਂਜੀ। ਇਸ ਤਰ੍ਹਾਂ ਕਰਕੇ ਤੇ ਆ ਗੜੜੀਆਂ ਗੁੜੀਆਂ ਜਿਹੜੇ ਰੁੜਦੇ ਇਹਨਾਂ ਨੂੰ ਫੜ ਫੁੜ ਕੇ ਤੇ ਜਿਹਦੀ ਵਧੀ ਸੀ ਉਹ ਪਾਰ ਆ ਗਿਆ ਤੇ ਜਿਹਦੀ ਘਟੀ ਸੀ ਉਹ ਵਿਚਾਰੇ ਰੁੜ ਕੇ ਤੇ ਮਰ ਗਿਆ। ਹਾਂਜੀ। ਅੱਛਾ। ਤੇ ਉਹਨਾਂ ਦਾ ਜਿਹੜੀ ਤੁਹਾਡੀ ਨਾਨੀ ਦੇ ਭੈਣ, ਉਹਦਾ ਬਾਅਦ ਚ ਨਾ ਲਾਸ਼ ਮਿਲੀ ਨਾ ਪਤਾ ਲੱਗਾ ਬਾਅਦ ਚ? ਨਹੀਂ, ਕੋਈ ਪਤਾ ਨਹੀਂ? ਕੋਈ ਪਤਾ ਅੱਜ ਤੱਕ ਨਾ। ਲਾਸ਼ ਦਾ ਤਾਂ ਪਤਾ ਇੱਕ ਲਾਸ਼ਾਂ ਗਾਹ ਰੁੜ ਗਈਆਂ, ਉੱਥੇ ਕਿਹੜੇ ਲੱਭਣੀਆਂ ਸਨ। ਹਾਂਜੀ। ਫਿਰ ਅੱਗੋਂ ਕਿੰਨੀ ਦਿਨ ਹੀ ਪਹੁੰਚੇ ਇੱਥੇ? ਜੀ। ਕਿੱਥੇ ਪਹੁੰਚੇ ਫਿਰ ਇੱਧਰ ਆ ਕੇ? ਇੱਥੇ ਆ ਕੇ ਫਿਰ ਚਲੋ ਚੱਲ ਮੰਜ਼ਲੀ ਸਰਗੋਧੇ ਚਲੇ ਗਏ। ਪਹਿਲਾਂ ਬੈਠੇ ਖੁਰੜੇ ਵਾਲੇ। ਇੱਥੋਂ ਕਣਕ ਚੁੱਕ ਕੇ ਕਣਕ ਤੇ ਫਿਰ ਸਰਗੋਧੇ ਚਲੇ ਗਏ। ਉੱਥੇ ਮੇਰਾ ਮਾਂ ਪਿਓ ਸੀ ਨਾ, ਤੇ ਉਹ ਆਏ। ਮਾਮਾ ਮੇਰਾ ਆਇਆ, ਉਹ ਸਾਨੂੰ ਲੈ ਗਿਆ। ਫਿਰ ਉੱਥੇ ਕੋਈ 10 ਸਾਲ ਰਹੇ, 12। ਅੱਛਾ। ਤੇ ਉੱਥੋਂ ਉੱਠ ਕੇ ਤੇ ਫਿਰ ਇੱਥੇ ਆ ਕੇ ਇੱਥੇ ਜ਼ਮੀਨ ਪਵਾ ਲਈ। ਹਾਂਜੀ। ਤੇ ਗਾਂ ਪਿੱਛੇ ਮੁੜ ਕੇ ਨਹੀਂ ਗਏ ਕਦੀ ਫਿਰ ਪਿੰਡ? ਨਹੀਂ। ਪਿਛਲੇ ਨਹੀਂ। ਮਾਲੇ ਵਾਲੀ ਆ ਦੂਜੇ ਤੁਹਾਡਾ ਪਿੰਡ ਜਿਹੜਾ? ਮਾਲੇ ਵਾਲ ਮੇਰੇ ਨਾਨਕੇ ਸਨ। ਹਾਂਜੀ। ਵੀ ਜਦੋਂ ਦੇ ਆ ਗਏ ਇੱਧਰ ਫਿਰ ਬਾਅਦ ਚ ਨਹੀਂ ਗਏ? ਪਤਾ ਕਰਨ ਵੀ ਨਹੀਂ ਗਏ? ਕੋਈ ਸ਼ਾਇਦ? ਨਹੀਂ, ਕੋਈ ਸ਼ਾਇਦ ਨਹੀਂ ਲੈਣ ਗਏ ਤੇ ਨਾ ਰਹਿ ਗਈ। ਬਸ ਹਰ ਸ਼ਹਿਰ ਛੱਡ ਆਏ, ਲਿਆਉਣਾ ਕੀ ਸੀ। ਤੇ ਇਸ ਤਰ੍ਹਾਂ ਕਰਕੇ ਤੇ ਮੁੜ ਕੇ ਨਹੀਂ ਗਏ। ਅੱਛਾ। ਜਿਹੜੀ ਨਿੱਕੀ ਭੈਣ ਸੀ ਤੁਹਾਡੀ, ਉਹਦਾ ਕੀ ਨਾਂ ਸੀ? ਅਮੀਨਾ। 6-7 ਸਾਲਾਂ ਦੀ? ਹਾਂਜੀ, ਇੰਨੀ ਕੁ ਹੈਗੀ। 6-7 ਸਾਲ ਦੇ। ਅੱਛਾ। ਇਹ ਦੱਸੋ ਵੀ ਪਹਿਲੋਂ ਲੋਕ ਸੀ ਰਹਿੰਦੇ, ਜਿਵੇਂ ਤੁਸੀਂ ਦੱਸਿਆ ਪਿੰਡ ਸਾਰੇ ਲਾਗੇ ਇਕੱਠੇ? ਹਾਂਜੀ। ਸਿੱਖਾਂ ਦੇ ਵੀ, ਹਿੰਦੂਆਂ ਦੇ ਵੀ, ਮੁਸਲਮਾਨਾਂ ਦੇ ਵੀ? ਹਾਂਜੀ। ਉਦੋਂ ਕੀ ਹਾਲਾਤ ਸਨ ਪਹਿਲੋਂ? ਉਦੋਂ ਠੀਕ ਠਾਕ ਸਨ। ਕੋਈ ਲੜਾਈ ਝਗੜਾ? ਕੋਈ ਲੜਾਈ ਝਗੜਾ ਨਹੀਂ, ਕੋਈ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ। ਭੈਣ ਭਰਾਵਾਂ ਵਾਂਗੂ ਆਉਂਦੇ ਜਾਂਦੇ, ਮਿਲਦੇ ਗਿਲਦੇ ਸਾਂ। ਸਾਡੇ ਆਉਂਦੇ ਆਣਾ ਹੀ ਉਹਨਾਂ ਦੇ ਜਾਂਦੇ। ਕੋਈ ਦੁੱਖ ਨਹੀਂ ਸੀ। ਫਿਰ ਇਹ ਕੀ ਬਣਿਆ ਫਿਰ ਉਜਾੜਿਆਂ ਵੇਲੇ? ਹਾਂਜੀ। ਉਜਾੜਿਆਂ ਵੇਲੇ ਕਿਉਂ ਲੱਗ ਪਏ ਇੱਕ ਦੂਜੇ ਨੂੰ? ਅੱਲਾ ਜਾਣੇ ਫਿਰ ਕੀ। ਅੱਛਾ। ਇਹ ਦੱਸੋ ਵੀ ਕੋਈ ਮਜ਼ਬੂਤ ਨਹੀਂ ਸੀ ਬਣਿਆ ਇੱਕ ਕੋਈ ਝਗੜਾ? ਮਤਲਬ ਵੀ ਮੁਸਲਮਾਨ ਆਂਦੇ ਹੋਣ ਵੀ ਤੁਸੀਂ ਗੁਰਦੁਆਰੇ ਨਹੀਂ ਜਾਣਾ, ਤੇ ਉਹ ਆਂਦੇ ਹੋਣ ਤੁਸੀਂ ਮਸੀਤੇ ਨਹੀਂ ਜਾਣਾ? ਨਹੀਂ, ਇਹ ਨਹੀਂ, ਕੋਈ ਨਹੀਂ ਬਣਿਆ। ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਤੁਹਾਡੇ ਇਲਾਕੇ 'ਚ? ਨਹੀਂ। ਬਿਲਕੁਲ ਵੀ ਠੀਕ ਠਾਕ ਸੀ? ਹਾਂ, ਠੀਕ ਠਾਕ। ਤੇ ਹਿੰਦੂਆਂ ਨਾਲ ਕੋਈ ਗਾਈ ਗੂਈ ਆਂਦੇ ਉਹਨਾਂ ਦਾ ਚੱਕਰ ਹੁੰਦਾ ਸੀ, ਕਰਨ ਨਹੀਂ ਦਿੰਦੇ ਹੁੰਦੇ? ਨਹੀਂ, ਕੋਈ ਨਹੀਂ ਸੀ। ਤੁਹਾਡੇ ਏਰੀਆ ਠੀਕ ਸੀ? ਹੁੰਦਾ ਸੀ, ਉਹਲੇ ਨਾਲ ਕਰ ਲੈਣੀ। ਵੈਸੇ ਉਸ ਤਰ੍ਹਾਂ ਨਹੀਂ ਡੱਕ ਪਏ। ਅੱਛਾ। ਹਾਂਜੀ।
ਅੱਛਾ, ਹੋਰ ਕੋਈ ਗੱਲ ਯਾਦ ਹੁੰਦੀ ਹੋਵੇ ਆਪਣੇ ਪਿੰਡ ਦੀ ਜਾਂ ਮਾਮਿਆਂ ਦੇ ਪਿੰਡ ਦੀ? ਯਾਦ ਤੇ ਸਾਰੀਆਂ ਨੇ, ਹੁਣ ਕਿੰਨੀਆਂ ਮੈਂ ਦੱਸਾਂ ਕਿੰਨੀਆਂ ਹੋਣ? ਦੱਸੋ ਜਿੰਨੀਆਂ ਯਾਦ ਨੇ। ਹਾਂਜੀ ਦੱਸੋ ਜਿੰਨੀਆਂ ਯਾਦ ਨੇ। ਘਰ ਕਿਹੜੇ ਪਾਸੇ ਸੀ? ਘਰ ਸਾਡਾ ਜੀ ਵੱਡੀ ਮਸੀਤ ਸੀ ਇੱਧਰ, ਇਸ ਪਾਸੇ ਸਾਡਾ ਘਰ ਸੀ ਵਾਹਵਾ ਹਟਵਾ। ਅੱਗੇ ਸਾਡੀਆਂ ਹਵੇਲੀਆਂ ਨੇ ਤੇ ਗਲੀ ਸੀ। ਅੱਛਾ ਜੀ। ਉਹ ਗਲੀ ਚਲੇ ਜਾਈਏ ਤੇ ਘਰਾਂ ਨੂੰ ਚਲੇ ਜਾਈਦਾ, ਅੱਗੇ ਘਰ ਸਨ ਇੱਧਰ, ਇੱਧਰ ਹੀ ਸਾਡੀ ਹਵੇਲੀਆਂ ਸਨ। ਹਾਂਜੀ, ਤੇ ਅੱਗੇ ਸਾਡੇ ਹਵੇਲੀ ਦੇ ਬੂਹੇ ਅੱਗੇ ਖਰਾਸ ਸੀ। ਹਾਂਜੀ, ਸਾਡੀ ਹਵੇਲੀ ਵਿੱਚ ਪਿੱਪਲ ਸੀ। ਹਾਂਜੀ, ਇੱਕ ਪਿੱਪਲ ਹੋਰ ਸੀ, ਉਹ ਗੁਆਂਢੀਆਂ ਦਾ, ਉਹ ਬੜਾ ਵੱਡਾ ਪਿੱਪਲ ਸੀ ਨਾ, ਤੇ ਇਹ ਜੇ ਛੋਟਾ ਹੀ ਸੀ। ਹਾਂਜੀ, ਤੇ ਇਹ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਬਸ। ਉਹ ਵੀ ਉਹ ਨਕਸ਼ਾ ਯਾਦ ਹੈ ਹਲੇ? ਹਾਂਜੀ ਹਾਂਜੀ, ਨਕਸ਼ਾ ਉਹ ਯਾਦ ਹੈ ਵੀ ਇੱਧਰ ਇੱਧਰ ਸੀ। ਹਾਂਜੀ, ਉਹ ਜਿਹੜੇ ਹੁਣ ਤੇ ਨਵਾਂ ਪੋਸ਼ ਹੀ ਹੋਣਾ, ਨਾਲੇ ਜਿਹੜੇ ਉਹ ਮਰ ਗਏ। ਹਾਂਜੀ, ਨਿਹਾਲਾ ਦਿਆਲਾ ਦੋਵੇਂ ਭਰਾ ਨੇ। ਅੱਗੋਂ ਉਹਨਾਂ ਦੀ ਔਲਾਦ ਅਰਜੂ, ਦੀਪਾ, ਹਾਂਜੀ, ਮਾਧੋ, ਸਰੈਣਾ। ਹਾਂਜੀ, ਇਹ ਨਾਂ ਇਹ ਜਿਹੇ ਆਉਂਦੇ ਸਨ। ਹਾਂਜੀ, ਉਹਨਾਂ ਦੇ ਕਿੰਨੇ ਘਰ ਸੀ? ਉਹਨਾਂ ਦੇ ਹੈਗੇ ਨਾ ਕੋਈ 8-9 ਘਰ ਸਨ। ਕਿਸ਼ਨਾ ਹੁੰਦਾ ਸੀ ਪਿਓ ਉਹਨਾਂ ਦਾ, ਜਿਹੜਾ ਸੀ ਉਹ ਭਲਾ ਜਿਹਾ ਸੀ, ਜੱਗੂ। ਜੱਗੂ ਉਹਦੇ ਨਾਂ ਸੀ। ਇੱਕ ਲੱਭੂ ਸੀ, ਉਹ ਸਾਡੇ ਮੀਰ ਜਮਾਨ ਦੀ ਜ਼ਮੀਨ ਆਉਂਦਾ ਤੇ ਉਹਦੀ ਜ਼ਮੀਨ 'ਚ ਵਾਹੀ ਕਰਦਾ ਹੁੰਦਾ ਸੀ। ਹਾਂਜੀ, ਤੇ ਬਸ ਇਸ ਤਰ੍ਹਾਂ ਭੁੱਲ ਉਹ ਕੀਤੀ ਬਜ਼ੁਰਗਾਂ ਨਾਲ ਗੱਲ, ਉਹਨਾਂ ਦੇ ਪਿੰਡ ਦੀ ਕਹਾਣੀ ਪੁੱਛੀ ਵੀ ਕਿੱਥੋਂ ਆਏ ਨੇ ਉੱਠ ਕੇ, ਕਿਵੇਂ ਆਏ। ਸੋ ਇਹ ਕਹਾਣੀਆਂ ਆਪਾਂ ਅੱਗੇ ਵੀ ਗੱਲ ਕਰਦਾ ਮੈਂ ਇਕੱਠੀਆਂ ਕਰੀ ਦੀਆਂ ਵੀ ਲੋਕਾਂ ਤੱਕ ਗੱਲ ਪਹੁੰਚਾਈ ਜਾਏ ਵੀ ਇਹ ਬਜ਼ੁਰਗ ਕਿਵੇਂ ਇੱਥੋਂ ਤੱਕ ਪਹੁੰਚੇ, ਕਿਵੇਂ ਪਾਕਿਸਤਾਨ ਬਣਿਆ, ਕਿਸ ਤਰ੍ਹਾਂ ਪਹਿਲੋਂ ਦੇ ਹਾਲਾਤ ਸਨ, ਕਿ ਕਿਵੇਂ ਸਾਂਝਾ ਸੀ, ਫਿਰ ਕਿਵੇਂ ਵਿਛੋੜਾ ਪਿਆ। ਚਲੋ ਮਿਹਰਬਾਨੀ ਬਾਬਾ ਜੀ, ਸ਼ੁਕਰੀਆ। ਹਾਂਜੀ, ਸੋ ਕੋਸ਼ਿਸ਼ ਕਰੀ ਦੀ ਇਹਨਾਂ ਕਹਾਣੀਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ, ਤੇ ਉਮੀਦ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਵੀ ਬਜ਼ੁਰਗ ਆਪਾਂ ਕਵਰ ਕਰ ਸਕਦੇ ਉਹਨਾਂ ਨੂੰ ਕਰਕੇ ਇਹਨਾਂ ਦੀਆਂ ਸਟੋਰੀਆਂ, ਕਹਾਣੀਆਂ ਕਿਤਾਬ ਦੀ ਸ਼ਕਲ ਦੀ, ਇਹਨਾਂ ਵੀਡੀਓ ਦੀ ਸ਼ਕਲ ਦੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖ।